ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ। ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਦੇ ਹਾਂ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅਪਾਮਾ ਕੇਅਰ ਦੀਆਂ ਐਪਲੀਕੇਸ਼ਨਾਂ ਲੈ ਰਹੇ ਨੇ। ਕਾਲ ਕਰ ਸਕਦੇ ਹੋ 408-272-2500। ਗੁਰਦੀਪ ਸਿੰਘ ਪਿਰਦੀ, ਕਲੋਬਸ, ਤਰਾਮ ਸਿੰਘ ਸ਼ੇਰਗਿੱਲ, ਸਲਮਾ, ਰਾਜਪਿੰਦਰ ਸਿੰਘ ਕਾਲੋ, ਜੁੱਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮੱਲੀ, ਮਾਹਲ ਟੈਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ, ਬਿਹਾਰ ਦੇ ਵਿੱਚ ਚੋਣਾਂ ਹੋ ਗਈਆਂ ਤੇ NDA ਦੀ ਜਿੱਤ ਹੋਈ ਆ। ਬਿਲਕੁਲ ਜੀ, ਜਿਹੜੇ ਜਿਵੇਂ ਕਿਆਸ ਰਾਈਆਂ ਜਿਹੜੀਆਂ ਉਹ ਸੀਗੀਆਂ ਔਰ ਇਹ ਤੜਕਸਾਰ ਜਿਹੜੇ ਫਾਈਨਲ ਨਤੀਜੇ ਆ ਉਹ ਐਲਾਨੇ ਗਏ ਆ। ਇਹਦੇ ਵਿੱਚ ਭਾਰਤੀ ਜਨਤਾ ਪਾਰਟੀ, ਜਨਤਾ ਦਲ ਯੂਨਾਈਟਿਡ ਜਿਹੜਾ ਉਹਨੂੰ 125 ਸੀਟਾਂ ਮਿਲੀਆਂ ਨੇ, ਭਾਜਪਾ ਨੂੰ 74 ਤੇ 43 ਜਿਹੜੀਆਂ ਮਿਲੀਆਂ JDU ਨੂੰ। LJP ਜਿਹੜੀ ਪਾਸਵਾਨ ਦੀ ਪਾਰਟੀ ਸੀ ਉਹਨੂੰ ਇੱਕ ਸੀਟ ਜਿਹੜੀ ਉਹ ਮਿਲੀ, ਪਰ ਉਹ ਤਕਰੀਬਨ 5.66% ਵੋਟ ਸ਼ੇਅਰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਉਹਨੇ ਕੰਮ ਕਰ ਦਿੱਤਾ। ਉਹ ਜਨਤਾ ਦਲ ਯੂਨਾਈਟਿਡ ਨੂੰ ਛੋਟਾ ਕਰਨਾ ਚਾਹੁੰਦੀ ਸੀ। ਅੱਧ ਦੇ ਉੱਤੇ ਜਿਹੜਾ ਵੀ ਉਹ ਲਗਭਗ ਲੈ ਆਏ। ਬੇਸ਼ੱਕ ਭਾਜਪਾ ਇਸ ਵੇਲੇ ਕਹਿੰਦੀ ਹੈ ਕਿ ਨਿਤਿਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਜਿਹੜਾ ਉਹ ਬਣਾਉਣਾ, ਛੋਟੀ ਪਾਰਟੀ ਹੋਣ ਦੇ ਬਾਵਜੂਦ, ਪਰ ਨਿਤਿਸ਼ ਕੁਮਾਰ ਦਾ ਤੁਸੀਂ ਇਹ ਕਹਿ ਲਓ ਕਿ ਉਹਦੇ ਯੁੱਗ ਦਾ ਅੰਤ ਹੋ ਗਿਆ ਇੱਕ ਕਿਸਮ ਦੇ ਨਾਲ। ਕੁਝ ਮਹੀਨਿਆਂ ਦੇ ਵਾਸਤੇ ਉਹਨੂੰ ਬਣਾਇਆ ਜਾਊਗਾ, ਗਾਂ ਉਹਨੂੰ ਉੱਠਣ ਨਹੀਂ ਦੇਣਾ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੇ ਸੱਜੇ ਜਿਹੜੀਆਂ ਧਿਰਾਂ ਸੀਗੀਆਂ ਉਹਨਾਂ ਨੂੰ 110 ਸੀਟਾਂ ਜਿਹੜੀਆਂ ਉਹ ਮਿਲੀਆਂ। ਰਾਸ਼ਟਰੀ ਜਨਤਾ ਦਲ ਵੱਡੀ ਪਾਰਟੀ ਵਜੋਂ ਉੱਭਰੀ 75 ਸੀਟਾਂ ਜਿਹੜੀਆਂ ਸੀ ਉਹ ਲੈ ਕੇ। ਬੇਸ਼ੱਕ ਪਿਛਲੀ ਵਾਰੀ ਨਾਲੋਂ ਉਹਦੇ 5 ਇਹ ਘੱਟ ਹੈ, ਪਰ 74 BJP ਕੋਲੇ ਤੇ 75 RJD ਦੇ ਕੋਲੇ ਹੈ। ਸਭ ਤੋਂ ਮੰਦੇ ਹਾਲ ਬਿਹਾਰ ਦੇ ਵਿੱਚ 70 ਸੀਟਾਂ ਦੇ ਉੱਤੇ ਚੋਣ ਲੜਨ ਵਾਲੀ ਕਾਂਗਰਸ ਦੇ ਹੋਏ, ਜਿਹਨੂੰ 19 ਸੀਟਾਂ ਜਿਹੜੀਆਂ ਸੀ ਉਹ ਮਿਲੀਆਂ। ਖੱਬੀਆਂ ਸੱਜੀਆਂ ਪਾਰਟੀਆਂ ਇੱਥੇ ਜ਼ਰੂਰ ਉੱਭਰੀਆਂ, ਜਿਨ੍ਹਾਂ ਨੂੰ 16 ਸੀਟਾਂ ਜਿਹੜੀਆਂ ਸੀ ਉਹ ਪ੍ਰਾਪਤ ਹੋਈਆਂ। ਕਾਂਗਰਸ ਜਿਹੜੀ ਸੀ ਉਹਨੂੰ ਫੇਰ ਲੋਕਾਂ ਨੇ ਇੱਕ ਵਾਰੀ ਜਿਹੜਾ ਵੀ ਉਹ ਨਕਾਰਿਆ। ਇਹ ਕਿਹਾ ਜਾਂਦਾ ਕਿ ਜਿਹੜੇ ਰਾਹੁਲ ਗਾਂਧੀ ਆ ਉਹ ਵੀ ਅੰਦਰੋਂ ਨਹੀਂ ਸੀ ਚਾਹੁੰਦਾ ਕਿ 31 ਸਾਲਾਂ ਦਾ ਇੱਕ ਜਿਹੜਾ ਵਿਅਕਤੀ ਆ ਉਹ ਮੁੱਖ ਮੰਤਰੀ ਜਿਹੜਾ ਬਣ ਜੇ ਤੇ ਉਹਦੇ ਤੋਂ ਅੱਗੇ ਲੰਘ ਜੇ, ਕਿਤੇ ਉਹ ਨਾ ਹੋਵੇ ਕਿ ਨੈਸ਼ਨਲ ਪੋਲਿਟਿਕਸ ਦੇ ਵਿੱਚ ਉਹ ਆ ਜਾਏ। ਰਾਹੁਲ ਗਾਂਧੀ ਨੇ ਉਹਨਾਂ ਜੋਰ ਉੱਥੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਨਹੀਂ ਲਾਇਆ ਜਿੰਨਾ ਲਾਉਣਾ ਚਾਹੀਦਾ ਸੀ। 70 ਸੀਟਾਂ ਲੈ ਲਈਆਂ, ਅੱਧੀਆਂ ਪਚੱਧੀਆਂ ਵੀ ਜੇ ਜਿੱਤੀ ਹੁੰਦੀ ਕਾਂਗਰਸ ਤੇ ਅੱਜ ਜਿਹੜੇ ਹਾਲਾਤ ਸੀ ਉਹ ਹੋਰ ਹੁੰਦੇ। ਤੇਜਸਵੀ ਯਾਦਵ ਜਿਹੜਾ ਰਾਸ਼ਟਰੀ ਜਨਤਾ ਦਲ ਦਾ ਇੱਕ ਆਗੂ ਵਜੋਂ ਉੱਭਰਿਆ ਪਿਛਲੇ ਕੁਛ ਦਿਨਾਂ ਦੇ ਦੌਰਾਨ, ਪਿਛਲੇ ਕੁਛ ਹਫ਼ਤਿਆਂ ਦੇ ਦੌਰਾਨ, ਗਲਤੀਆਂ ਉਹਨਾਂ ਦੀ ਵੱਡੀਆਂ ਕੀਤੀਆਂ। ਇੱਕ ਤਾਂ ਉਹਦੇ ਬਹੁਤ ਲੇਟ ਜਿਹੜਾ ਸੀ ਉਹ ਚੋਣ ਪ੍ਰਚਾਰ ਸ਼ੁਰੂ ਕੀਤਾ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਉਹ ਲਗਭਗ ਏਦਾਂ ਰੂਪੋਸ਼ ਹੋ ਗਿਆ ਸੀ ਜਿਵੇਂ ਨਵਜੋਤ ਸਿੰਘ ਸਿੱਧੂ ਦੀ ਰੂਪੋਸ਼ ਜਿਹੜਾ ਉਹ ਹੋ ਗਏ। ਜੇ ਉਦੋਂ ਤੋਂ ਉਹਨੇ ਸ਼ੁਰੂ ਕੀਤਾ ਹੁੰਦਾ ਤੇ ਅੱਜ ਹਾਲਾਤ ਜਿਹੜੇ ਸੀ ਉਹ ਹੋਰ ਹੁੰਦੇ। ਕਾਂਗਰਸ ਦੇ ਉਹ ਟਰੈਪ 'ਚ ਆ ਗਿਆ। ਕਾਂਗਰਸ ਨੇ ਇੱਕ ਕਿਸਮ ਦੇ ਨਾਲ ਉਹਨੂੰ ਹਰਾਤਾ। ਦੂਜੀ ਗੱਲ ਉਹਨੇ ਗਲਤੀ ਇਹ ਕੀਤੀ ਕਿ ਸਟੂਡੈਂਟ ਆਗੂ ਵਜੋਂ ਉੱਭਰੇ ਜਿਹੜਾ ਕਨ੍ਹਈਆ ਕੁਮਾਰ, ਜਿਹੜਾ ਖੁਦ ਬਿਹਾਰ ਤੋਂ ਹੈ, ਬੇਗੂਸਰਾਏ ਏਰੀਆ ਦੇ ਵਿੱਚੋਂ, ਉਹਨੂੰ ਯੂਥ ਪਸੰਦ ਕਰਦੀ ਹੈ, ਪਰ ਇਹਨੇ ਉਹਨਾਂ ਦੀਆਂ ਪਾਰਟੀ ਨਾਲ ਸਮਝੌਤਾ ਤਾਂ ਕੀਤਾ, ਪਰ ਕਨ੍ਹਈਆ ਕੁਮਾਰ ਨੂੰ ਇਹਨੇ ਸੀਮਤ ਕਰ ਲਿਆ ਤਕਰੀਬਨ 5 ਤੋਂ 6 ਜ਼ਿਲ੍ਹਿਆਂ ਦੇ ਵਿੱਚ। ਉਹਨੂੰ ਬਾਕੀ ਜਗ੍ਹਾ ਦੇ ਉੱਤੇ ਨਹੀਂ ਜਾਣ ਦਿੱਤਾ, ਇਸ ਕਰਕੇ ਕਿ ਕਨ੍ਹਈਆ ਕੁਮਾਰ ਬੁਲਾਰਾ ਤਕੜਾ ਉਹ ਨਾ ਹੋਵੇ ਕਿ ਉਹ ਤੇਜਸਵੀ ਯਾਦਵ ਨੂੰ ਕ੍ਰਾਸ ਕਰ ਜੇ ਤੇ ਬਿਹਾਰ ਦੇ ਵਿੱਚ ਇੱਕ ਆਗੂ ਵਜੋਂ ਜਿਹੜਾ ਵੀ ਉਹ ਉੱਭਰ ਆਵੇ। ਜੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸੀਗਾ ਉਹ ਨਿਤਿਸ਼ ਕੁਮਾਰ ਨੂੰ ਕਾਬੂ ਕਰਨ ਦੇ ਵਾਸਤੇ ਚਿਰਾਗ ਪਾਸਵਾਨ ਜਿਹੜਾ ਸੀ ਉਹਨੂੰ ਵਰਤਿਆ, ਤਾਂ ਦੂਜੇ ਪਾਸੇ ਜਿਹੜਾ ਇਹ ਮਹਾਗਠਜੋੜ ਸੀ ਉਹਦੇ ਵਿੱਚ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੇ। ਓਵੈਸੀ ਵਾਲੀ ਜਿਹੜੀ ਗੇਮ ਸੀਗੀ ਉਹ ਇਹਨਾਂ ਨੂੰ ਸਮਝ ਹੀ ਨਹੀਂ ਆਈ। ਓਵੈਸੀ ਦਾ ਆਧਾਰ ਬਿਹਾਰ ਦੇ ਵਿੱਚ ਹੈ ਨਹੀਂ ਸੀਗਾ। 6 ਸੀਟਾਂ ਉਹਦੀ ਪਾਰਟੀ ਹੈਰਾਨੀਜਨਕ ਤਰੀਕੇ ਦੇ ਨਾਲ ਇੱਥੋਂ ਬਿਹਾਰ ਦੇ ਵਿੱਚੋਂ ਲੈ ਗਈ, ਜਿਹਨੇ ਭਾਰਤੀ ਜਨਤਾ ਪਾਰਟੀ ਦਾ ਕੰਮ ਸੌਖਿਆਂ ਕੀਤਾ, ਕਿਉਂਕਿ ਉਹਨੂੰ ਇੱਕ ਫਿਰਕੇ ਦੀਆਂ ਵੋਟਾਂ ਮੁਸਲਿਮ ਭਾਈਚਾਰੇ ਦੀਆਂ ਪੈਂਦੀਆਂ ਨੇ। ਜੇ ਇਹ ਸੀਟਾਂ ਉਹਦੇ ਕੋਲੇ ਨਾ ਜਾਂਦੀਆਂ ਤਾਂ ਇਹ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਤਾਂ ਭੁਗਤਦੀਆਂ ਨਹੀਂ।
ਇਹ ਮਹਾਗਠਜੋੜ ਵਾਲੇ ਪਾਸੇ ਜਿਹੜੀਆਂ ਸੀ ਉਹ ਆਉਣੀਆਂ ਸੀਗੀਆਂ। ਜੇ 6 ਤੁਸੀਂ ਇਹ ਰਲਾ ਲੈਂਦੇ ਹੋ ਤੇ ਜਿਹੜੀਆਂ 16 ਤੇ ਜੇ ਕਾਂਗਰਸ ਉੱਥੇ ਜ਼ੋਰ ਲਾਉਂਦੀ 10 ਸੀਟਾਂ ਕਾਂਗਰਸ ਜਿਹੜੀ ਦੀ ਉਹ ਹੋਰ ਲਿਜਾਂਦੀ ਤੇ ਪੱਤਾ ਜਿਹੜਾ ਸੀਗਾ ਜੀ ਉਹ ਬਿਲਕੁਲ ਉਲਟ ਹੋਣਾ ਸੀਗਾ। ਜੇ ਆਪਾਂ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਵੀ ਦੇਖੀਏ ਤੇ ਵੋਟ ਪਰਸੈਂਟੇਜ ਜਿਹੜਾ ਉਹ ਰਾਸ਼ਟਰੀ ਜਨਤਾ ਦਲ ਦਾ ਸਭ ਤੋਂ ਵੱਧ ਹੈ। ਉਹ ਇੰਨਾ ਵੱਧ ਲਿਜਾਣ ਦੇ ਬਾਵਜੂਦ ਸੀਟਾਂ ਜਿਹੜੀਆਂ ਦੀ ਉਹ 75 ਲਿਜਾ ਸਕੀ। ਹਾਲਾਂਕਿ ਜਿਹੜੀ ਰਾਸ਼ਟਰੀ ਜਨਤਾ ਦਲ ਹੈ ਉਹ ਗਈ ਆ ਚੋਣ ਕਮਿਸ਼ਨ ਦੇ ਕੋਲੇ ਇਹ ਦੱਸਣ ਦੇ ਵਾਸਤੇ ਕਿ ਜਿੱਥੇ ਮਾਰਜਨ ਬਹੁਤ ਘੱਟ ਸੀਗਾ ਇੱਥੇ ਵੋਟਾਂ ਦਾ, ਉਹ ਸੀਟਾਂ ਜਿਹੜੀਆਂ ਸੀ ਉੱਥੇ ਸਰਟੀਫਿਕੇਟ ਜਾਰੀ ਨਹੀਂ ਕੀਤੇ ਗਏ। ਸਰਟੀਫਿਕੇਟ ਦੂਜੀਆਂ ਵਿਰੋਧੀ ਧਿਰਾਂ ਨੂੰ ਜਾਰੀ ਜਿਹੜੇ ਦੀ ਉਹ ਕਰ ਦਿੱਤੇ ਗਏ। ਜਦੋਂ ਸਰਟੀਫਿਕੇਟ ਜਾਰੀ ਹੋ ਗਿਆ ਫਿਰ ਤੁਹਾਡੇ ਕੋਲ ਇੱਕੋ ਰਾਹ ਬਚਦਾ ਕਿ ਤੁਸੀਂ ਅਦਾਲਤ ਦੇ ਵਿੱਚ ਜਾ ਸਕਦੇ ਹੋ। ਉੱਥੇ ਸੁਣਵਾਈ ਜਿਹੜੀ ਦੀ ਉਹ ਹੋਣੀ ਨਹੀਂ। ਮਸ਼ੀਨਾਂ ਤੇ ਜਿਹੜੀ ਇਹ ਤਿਗੜਮਬਾਜ਼ੀਆਂ ਸੀਗੀਆਂ ਜੀ ਉਹਨੇ ਇੱਕ ਵਾਰੀ ਫੇਰ ਜਿਹੜਾ ਜੀ ਭਾਰਤੀ ਜਨਤਾ ਪਾਰਟੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਪੂਰੇ ਮੁਲਕ ਦੇ ਵਿੱਚ ਵਿਰੋਧ ਹੋਣਾ ਤੇ ਬਿਹਾਰ ਦੇ ਵਿੱਚੋਂ 74 ਸੀਟਾਂ ਉਹਦਾ ਜਿੱਤ ਜਾਣਾ, ਇਹ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਵੱਡੇ ਲਾਉਂਦਾ। ਔਰ ਜਿਹੜਾ ਵੱਖ-ਵੱਖ ਫਿਰਕਿਆਂ ਨੂੰ ਪਾੜ ਕੇ ਉਹਦਾ ਜਾਤੀਵਾਦ ਦੇ ਨਾਂ ਦੇ ਉੱਤੇ ਜਿਹੜਾ ਜੀ ਉਹ ਵੰਡਣਾ, ਉਹ ਪੱਤਾ ਉਹਦਾ ਵਰਕ ਕਰ ਰਿਹਾ, ਚਾਹੇ ਕੋਈ ਇਹਨੂੰ ਮੰਨੇ ਜਾਂ ਨਾ ਮੰਨੇ। ਬਿਲਕੁਲ ਜੀ, ਇਹ ਪੱਤਾ ਬਹੁਤ ਮਾੜਾ ਹੈ। ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੁਰ ਪਿਆ ਇਹ ਪੱਤਾ ਜਿਹੜਾ ਜਿੱਤੋਂ ਅਸੀਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਤੇ ਅੱਗੇ ਵੱਖ-ਵੱਖ ਸੂਬਿਆਂ ਦੀ ਵੀ ਜੇ ਗੱਲ ਕਰੀਏ, ਉੱਥੇ ਜਿਮਨੀ ਚੋਣਾਂ ਹੋਈਆਂ, ਉੱਥੇ ਵੀ ਭਾਜਪਾ ਦੀ ਜਿੱਤ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੇ ਸੂਬਿਆਂ ਦੇ ਵਿੱਚ ਜਿਹੜਾ ਜੀ ਇਹ ਬਾਈ ਇਲੈਕਸ਼ਨ ਸੀਗੀਆਂ ਉੱਥੇ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਨੇ ਇਹ ਜਿੱਤੀਆਂ ਨੇ। ਇੱਕੋ ਜਿਹੜੀ ਸੀਟ ਹੈ ਕਾਂਗਰਸ ਦੀ ਜਿਹੜੀ ਇੱਥੇ ਹਰਿਆਣੇ ਦੇ ਵਿੱਚ ਬਰੋਦਾ ਸੀਗੀ, ਉਹ ਕਾਂਗਰਸ ਨੇ ਜ਼ਰੂਰ ਜਿਹੜੀ ਆ ਉਹ ਕਾਇਮ ਰੱਖੀ ਆ। ਜਿਹੜੀ ਹਰਿਆਣੇ ਦੇ ਵਿੱਚ ਕਾਂਗਰਸ ਨੂੰ ਸੀਟ ਆਈ ਹੈ, ਕਿਤੇ ਨਾ ਕਿਤੇ ਇਹ ਪੰਜਾਬ ਹਰਿਆਣਾ ਦੇ ਵਿੱਚ ਮਗਿਆ ਹੋਇਆ ਕਿਸਾਨ ਅੰਦੋਲਨ ਹੈ, ਜਿਹਦੇ ਕਰਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਇੱਥੇ ਹੋ ਰਿਹਾ, ਉਹਦੀ ਵਜ੍ਹਾ ਕਰਕੇ ਇੰਦੂ ਰਾਜ ਨਾਰਵਾਲ ਜਿਹੜੇ ਨੇ ਕਾਂਗਰਸੀ ਉਮੀਦਵਾਰ, ਉਹਨੇ ਇਹ ਸੀਟ ਦਿੱਤੀ ਆ। ਇਹ ਕੋਈ ਕਰੀਬ 10,000 ਵੋਟਾਂ ਦੇ ਫਰਕ ਦੇ ਨਾਲ। ਅੰਤਰਰਾਸ਼ਟਰੀ ਭਲਵਾਨ ਜਿਹੜੇ ਆ ਜੀ ਉਹ ਇੱਥੋਂ ਦੂਜੀ ਵਾਰ ਇਸ ਸੀਟ ਦੇ ਉੱਤੋਂ ਹਾਰੇ ਆ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਵਜੋਂ ਚੋਣ ਲੜ ਰਹੇ ਸੀ। ਯੋਗੇਸ਼ਵਰ ਦੱਤ ਦੂਜੀ ਵਾਰੀ ਉਹਨੇ ਇਹ ਸੀਟ ਜਿਹੜੀ ਹੈ ਜੀ ਉਹ ਹਾਰੀ ਆ। ਦੇਸ਼ ਦੇ 11 ਸੂਬਿਆਂ ਦੇ ਵਿੱਚ ਪਈਆਂ ਜਿਹੜੀਆਂ ਵਿਧਾਨ ਸਭਾ ਦੀਆਂ ਵੋਟਾਂ ਸੀ, ਉਹਦੇ ਵਿੱਚ ਸੱਤਾਧਾਰੀ ਜਿਹੜੀ ਭਾਜਪਾ ਉਹਨੇ ਗੁਜਰਾਤ ਦੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਵਿੱਚ ਸਾਰੀਆਂ 8 ਸੀਟਾਂ ਜਿੱਤ ਲਈਆਂ। 3 ਨਵੰਬਰ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਜ਼ਿਮਨੀ ਚੋਣਾਂ ਜਿਹੜੀਆਂ ਉਹ ਕਰਵਾਈਆਂ ਗਈਆਂ ਸੀ। ਭਾਜਪਾ ਨੇ ਜਿਹੜੀ ਗੁਜਰਾਤ ਵਿਧਾਨ ਸਭਾ ਹੈ ਉਹਦੇ ਵਿੱਚ ਇਹ ਸਾਰੀਆਂ ਸੀਟਾਂ ਜਿਹੜੀਆਂ ਦੀ ਉਹ ਜਿੱਤੀਆਂ। ਔਰ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ 28 ਸੀਟਾਂ ਦੇ ਉੱਤੇ ਜਿਹੜੀ ਚੋਣ ਸੀਗੀ ਉਹ ਹੋਈ, 28 ਸੀਟਾਂ ਜਿਹੜੀਆਂ ਸੀਗੀਆਂ ਇਹਦੇ ਵਿੱਚੋਂ 6 ਜਿੱਤਣੀਆਂ ਜਿਹੜੀਆਂ ਉਹ ਜ਼ਰੂਰੀ ਸੀਗੀਆਂ ਤੇ ਉੱਥੇ ਜਿਹੜੀਆਂ 19 ਸੀਟਾਂ ਭਾਰਤੀ ਜਨਤਾ ਪਾਰਟੀ ਜਿਹੜੀ ਦੀ ਉਹ ਜਿੱਤ ਗਈ। 4 ਨਗਰ ਨਿਗਮਾਂ ਦੇ ਵਿੱਚ ਕਾਂਗਰਸ ਤੇ 2 ਦੇ ਵਿੱਚ ਭਾਜਪਾ ਰਾਜਸਥਾਨ ਦੇ ਵਿੱਚ ਜਿਹੜੀ ਆ ਉਹ ਜੇਤੂ ਰਹੀ ਆ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਸੀਗੀ ਜੀ ਉਹਨੇ ਜਿੱਤ ਦਰਜ ਕੀਤੀ, ਕਿਉਂਕਿ ਉੱਥੇ ਤਾਂ ਜਿਹੜੀ ਸਭ ਨੂੰ ਪਤਾ ਕਿ ਜਿੱਥੇ ਜਿਹਦੀ ਸਰਕਾਰ ਹੁੰਦੀ ਆ ਬਾਈ ਇਲੈਕਸ਼ਨ ਦੇ ਵਿੱਚ ਉਹ ਸੀਟਾਂ ਤਕਰੀਬਨ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਜਿੱਤ ਹੀ ਜਾਂਦਾ। ਪਰ ਇਹਨੂੰ ਇਸ ਅਟਕਲ ਦੇ ਵਿੱਚ ਵੀ ਨਹੀਂ ਜਿਹੜਾ ਵੀ ਉਹ ਛੱਡਿਆ ਜਾ ਸਕਦਾ, ਕਿਉਂਕਿ ਜਿਹੜਾ ਜਾਤੀਵਾਦ ਦਾ ਪੱਤਾ ਹੈ ਉਹ ਵਰਕ ਕਰ ਰਿਹਾ ਜੀ, ਔਰ ਉਹਨੇ ਵਰਕ ਕੀਤਾ। ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜਾ ਉਹ ਵਰਕ ਕੀਤਾ। ਜਿਹੜੇ ਪੰਜਾਬ ਦੇ ਹਾਲਾਤ ਨੇ ਬਣ ਇੱਥੇ ਵੀ ਇਹੋ ਜਿਹਾ ਕੁਛ ਜਿਹੜਾ ਜੀ ਉਹ ਆਉਂਦੇ ਸਮੇਂ ਦੇ ਦੌਰਾਨ ਜਾਣਾ, ਕਿਉਂਕਿ 9 ਪੂਰਬੀਏ 13 ਚੁੱਲ੍ਹੇ ਉਹ ਇੱਥੇ ਵੀ ਹੈ ਜੀ। ਜਿੰਨੀਆਂ ਪਾਰਟੀਆਂ ਇੱਥੇ ਖੜੀਆਂ ਹੋ ਗਈਆਂ ਨੇ, ਇਹ ਪਾਰਟੀਆਂ ਦੇ ਵਿੱਚ ਸਾਰੀ ਵੋਟ ਜਿਹੜੀ ਦੀ ਉਹ ਵੰਡੀ ਜਾਊਗੀ। ਜੋ ਜੇ ਅੱਜ ਸਮੀਕਰਨ ਦੇਖੀਏ ਤੇ ਜਿਹੜੀ ਇੱਕ ਫਿਰਕੇ ਦੀ ਵੋਟ ਹੈ ਉਹ ਇੱਕ ਪਾਸੜ ਜੇ ਭੁਗਤਦੀ ਹੈ, ਬਿਨਾਂ ਕਿਸੇ ਸ਼ੱਕ ਦੇ ਇਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਵੀ ਬਣ ਜਾਣੇ ਹੈ। ਬਿਲਕੁਲ ਜੀ, ਤਿਆਰੀਆਂ ਉੱਥੇ ਇਹੋ ਜਿਹੇ ਹਾਲਾਤ ਬਣਨ ਦੀਆਂ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੀ, ਉਹਨਾਂ ਨੂੰ ਕੇਂਦਰ ਦੇ ਨਾਲ ਗੱਲਬਾਤ ਦਾ ਸੱਦਾ ਹੀ ਮਿਲ ਗਿਆ। 13 ਤਰੀਕ ਨੂੰ ਜਿਹੜਾ ਜੀ ਦਿੱਲੀ ਦੇ ਵਿੱਚ ਇਹ ਅਧਿਕਾਰਤ ਤੌਰ ਦੇ ਉੱਤੇ ਹੁਣ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਲਿਖਤੀ ਰੂਪ ਦੇ ਵਿੱਚ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ 13 ਤਰੀਕ ਨੂੰ ਦਿੱਲੀ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਮੀਟਿੰਗ ਕਰਨ ਦਾ ਸੱਦਾ ਜਿਹੜਾ ਵੀ ਉਹ ਮਿਲਿਆ।
ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਦੇ ਦਰਮਿਆਨ ਹੋਣ ਵਾਲੀ ਮੀਟਿੰਗ ਦੇ ਬਾਰੇ ਸੁਖਾਵਾਂ ਮਾਹੌਲ ਬਣਾਉਣ ਦੇ ਯਤਨ ਜਿਹੜੇ ਕੀਤੇ ਜਾ ਰਹੇ ਨੇ। ਖੇਤੀ ਮੰਤਰਾਲੇ ਦੇ ਸਕੱਤਰ ਦੇ ਵੱਲੋਂ ਭੇਜੇ ਸੱਦੇ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਰੇਲ ਮੰਤਰੀ ਪੀਯੂਸ਼ ਗੋਇਲ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਹੈ। ਪੰਜਾਬ ਦੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਜਿਹੜਾ ਜੀ ਇਹ ਕਹਿਣਾ ਕਿ ਕੇਂਦਰ ਸਰਕਾਰ ਦੇ ਵੱਲੋਂ ਸੱਦਾ ਭੇਜ ਦਿੱਤਾ ਗਿਆ। ਕਿਸਾਨ ਅੰਦੋਲਨ ਦੇ ਸੁਖਾਵੇਂ ਹੱਲ ਲਈ ਸਰਕਾਰ ਤੇ ਪਾਰਟੀ ਦੇ ਵੱਲੋਂ ਯਤਨ ਕੀਤੇ ਜਾ ਰਹੇ ਆ ਔਰ ਇਹ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਤੇ ਪਾਰਟੀ ਨੂੰ ਪੰਜਾਬ 'ਚ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਜਿਹੜਾ ਜੀ ਉਹ ਜਾਣੂ ਕਰਵਾਇਆ ਗਿਆ ਔਰ ਇਹ ਕਿਹਾ ਗਿਆ ਕਿ ਜਿਹੜੇ ਹੱਲ ਕੱਢਣ ਦੇ ਯਤਨ ਇਹਦੇ ਵਿੱਚ ਕੀਤੇ ਜਾਣਗੇ। ਉਧਰ ਕਿਸਾਨਾਂ ਨੇ ਕੱਲ ਨੂੰ ਜਿਹੜੀ ਆ ਜੀ ਉਹ ਆਪਣੀ ਮੀਟਿੰਗ ਰੱਖੀ ਆ ਚੰਡੀਗੜ੍ਹ ਦੇ ਵਿੱਚ। ਸਾਰੀਆਂ ਜਥੇਬੰਦੀਆਂ ਦੀ ਜਿਹੜੀਆਂ 29 ਜਥੇਬੰਦੀਆਂ ਇਹਨਾਂ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਉਹ ਕੀਤਾ ਜਾਊਗਾ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਨ ਦੇ ਬਾਰੇ ਦੇ ਵਿੱਚ। ਕਿਹਾ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਦੇ ਦਰਮਿਆਨ ਕੇਂਦਰੀ ਮੰਤਰੀਆਂ ਦੇ ਨਾਲ ਹੋਣ ਵਾਲੀ ਮੀਟਿੰਗ 'ਚ ਸ਼ਮੂਲੀਅਤ ਕਰਨ ਸੰਬੰਧੀ ਆਮ ਸਹਿਮਤੀ ਬਣ ਗਈ ਹੋਈ ਆ ਔਰ ਕਿਸਾਨ ਜਥੇਬੰਦੀਆਂ ਦੇ ਕੁਝ ਆਗੂਆਂ ਦਾ ਕਹਿਣਾ ਕਿ ਕੇਂਦਰ ਸਰਕਾਰ ਦੇ ਵੱਲੋਂ ਸੱਦੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਆ ਤੇ ਮੀਟਿੰਗ ਦੇ ਏਜੰਡੇ ਦੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਮੌਕੇ ਮੁਤਾਬਕ ਵੇਖਿਆ ਜਾਊਗਾ। ਕਿਸਾਨ ਜਥੇਬੰਦੀਆਂ ਇਸ ਪੱਖੋਂ ਥੋੜ੍ਹੀਆਂ ਫਲੈਕਸੀਬਲ ਹੋਈਆਂ ਨੇ, ਝੁਕੀਆਂ ਨੇ। ਜਦੋਂ ਦਿੱਲੀ ਤੋਂ ਵਾਪਸ ਆਈਆਂ ਸਨ ਕਿਸਾਨ ਜਥੇਬੰਦੀਆਂ ਤੇ ਇਹਨਾਂ ਦੇ ਆਗੂਆਂ ਨੇ ਕਿਹਾ ਸੀ ਵੀ ਹੁਣ ਅਸੀਂ ਦਿੱਲੀ ਗੱਲਬਾਤ ਕਰਨ ਨਹੀਂ ਜਾਣਾ, ਜੇ ਦਿੱਲੀ ਨੇ ਗੱਲਬਾਤ ਕਰਨੀ ਆ ਤਾਂ ਉਹ ਪੰਜਾਬ ਆ ਜਾਣ ਜਾਂ ਚੰਡੀਗੜ੍ਹ ਆ ਜਾਣ। ਇਹ ਦਿੱਲੀ ਦੁਬਾਰਾ ਗੱਲਬਾਤ ਕਰਨ ਦੇ ਵਾਸਤੇ ਜਾਣਗੇ। ਉਧਰ ਇਹ ਕਿਹਾ ਜਾ ਰਿਹਾ ਕਿ ਨਾਲ ਦੀ ਨਾਲ ਕਿਸਾਨਾਂ ਦੇ ਵੱਲੋਂ 26-27 ਨਵੰਬਰ ਨੂੰ ਦਿੱਲੀ ਚਲੋ ਅੰਦੋਲਨ ਦੀਆਂ ਤਿਆਰੀਆਂ ਵੀ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਸ ਗੱਲ ਤੋਂ ਹੀ ਭੈ ਖਾ ਰਹੀ ਹੈ ਕਿ ਕਿਤੇ ਦਿੱਲੀ ਵੱਲ ਨੂੰ ਕਿਸਾਨ ਜਿਹੜਾ ਦੀ ਤੁਰ ਪਏ ਤੇ ਫਿਰ ਮੁਸ਼ਕਲ ਖੜੀ ਜਿਹੜੀ ਉਹ ਹੋ ਸਕਦੀ ਆ ਦਿੱਲੀ ਦੇ ਵਾਸਤੇ। ਇਸ ਕਰਕੇ ਇਹ ਜਿਹੜਾ ਪੁਆਇੰਟ ਸਾਹਮਣੇ ਜਿਹੜਾ ਦੀ ਉਹ ਹੈ। ਔਰ ਦੂਸਰਾ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਭਾਜਪਾ ਦੇ ਅੰਦਰ ਜਿਹੜੀ ਬੇਚੈਨੀ ਹੈ ਉਹਨੇ ਇਹ ਮੀਟਿੰਗ ਜਿਹੜੀ ਉਹ ਰਖਵਾਈ ਆ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਰਾਜਨਾਥ ਸਿੰਘ ਹੋਰਾਂ ਦੇ ਘਰੇ ਮੀਟਿੰਗ ਹੋਣੀ ਹੈ, ਹੁਣ ਰਾਜਨਾਥ ਸਿੰਘ ਹੋਰੀ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹਦੇ ਵਿੱਚ ਖੇਤੀਬਾੜੀ ਮੰਤਰੀ ਸ਼ਾਮਲ ਹੋਣਗੇ ਉਹਨਾਂ ਦੇ ਕੋਲੇ ਇਹ ਅਥਾਰਟੀ ਹੋਊਗੀ ਕਿ ਉਹ ਕਿਸਾਨਾਂ ਦੇ ਨਾਲ ਕੋਈ ਵਾਅਦਾ ਕਰ ਸਕਣ, ਕਿਸਾਨ ਖੇਤੀ ਬਿੱਲਾਂ ਦੇ ਵਿੱਚ ਕੋਈ ਤਰਮੀਮ ਕਰਨ ਦੀ ਗੱਲ ਜਿਹੜੀ ਦੀ ਉਹ ਕਰ ਸਕਣ। ਕਿਉਂਕਿ MSP ਵਾਲੀ ਗੱਲ ਤਾਂ ਜਿਹੜੀ ਆ ਜੀ ਉਹ ਮੰਨਣੀ ਨਹੀਂ ਲਿਖੇ ਜਾਣ ਵਾਲੀ ਕੇਂਦਰ ਦੀ ਸਰਕਾਰ ਨੇ ਜੋ ਲੱਗਦਾ ਹੈ, ਕਿਉਂਕਿ ਜੇ MSP ਲਿਖਦੀ ਹੈ ਤੇ ਇਹ ਸਾਰੇ ਸੂਬਿਆਂ ਨੂੰ ਦੇਣੀ ਪੈਂਦੀ ਹੈ। ਹੁਣ ਦਿੱਤੀ ਜਾ ਰਹੀ ਸਿਰਫ ਪੰਜਾਬ ਤੇ ਹਰਿਆਣੇ ਦੇ ਵਿੱਚ। ਇਸ ਕਰਕੇ ਅਜਿਹਾ ਪੰਗਾ ਤਾਂ ਭਾਰਤੀ ਜਨਤਾ ਪਾਰਟੀ ਲਊਗੀ ਨਹੀਂ। ਬਾਕੀ ਗੱਲ ਜਿਹੜੀ ਜੀ ਉਹ ਦੇਖਾਂਗੇ ਕਿ ਏਜੰਡਾ ਜਿਹੜਾ ਜੀ ਉਹ ਉਸ ਦਿਨ ਕੀ ਰੱਖਦੇ ਨੇ ਕੇਂਦਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕਿ ਇਸ ਏਜੰਡੇ ਦੇ ਉੱਤੇ ਕੰਮ ਕਰਨਾ ਜੀ। ਤੇ ਅੱਗੇ ਪਟਾਕਿਆਂ ਦੀ ਜੇ ਗੱਲ ਕਰੀਏ ਉਹਨਾਂ ਦੇ ਵਿਰੁੱਧ ਜਿਹੜਾ ਉਹ ਪਾਸ ਕੀਤਾ ਗਿਆ ਕਿ ਕੋਈ ਵੀ ਧੂੰਆਂ ਨਹੀਂ ਹੋਊਗਾ, ਪਰ ਫਿਰ ਵੀ ਮੁੱਖ ਮੰਤਰੀ ਨੇ 2 ਘੰਟੇ ਦੀ ਆਗਿਆ ਦੇ ਦਿੱਤੀ। ਦੇਖੋ ਜਿਹੜੀ NGT ਹੈ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਬੜੀ ਸਖਤੀ ਦੇ ਨਾਲ ਜਿਹੜੇ ਪਟਾਕਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਜਿਨ੍ਹਾਂ ਸੂਬਿਆਂ ਦੇ ਵਿੱਚ ਇਹ ਪਾਬੰਦੀ ਲੱਗੀ ਆ ਉਹਦੇ ਵਿੱਚ ਪੰਜਾਬ ਵੀ ਇੱਕ ਜਿਹੜਾ ਹੈਗਾ, ਪੰਜਾਬ ਦੇ ਸ਼ਹਿਰ ਵੀ ਜਿਹੜੇ ਜੀ ਉਹ ਸ਼ਾਮਲ ਨੇ। ਹੁਣ ਜਿਹੜੇ ਮੁੱਖ ਮੰਤਰੀ ਨੇ ਇੱਕ ਪਾਸੇ ਤਾਂ ਪਰਾਲੀ ਨਾ ਸਾੜਨ ਦੇ ਇਸ਼ਤਿਹਾਰ ਦੇਈ ਜਾਂਦੇ ਆ ਅਖਬਾਰਾਂ ਦੇ ਵਿੱਚ, TV ਚੈਨਲਾਂ ਦੇ ਉੱਤੇ ਇਸ਼ਤਿਹਾਰ ਜਿਹੜੇ ਜੀ ਇਹ ਚੱਲੀ ਜਾਂਦੇ ਆ ਕਿ ਇਹ ਪੋਲਿਊਸ਼ਨ ਫੈਲਾਉਂਦੀ। ਦੂਜੇ ਪਾਸੇ ਜਿਹੜੇ ਦੀਵਾਲੀ ਤੇ ਗੁਰਪੁਰਬ ਦੇ ਮੌਕੇ ਪ੍ਰਦੂਸ਼ਣ ਰਹਿਤ ਹਰੇ ਪਟਾਕੇ ਚਲਾਉਣ ਲਈ 2 ਘੰਟਿਆਂ ਦਾ ਸਮਾਂ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਹੁਣ ਹਰੇ ਪਟਾਕੇ ਕੌਣ ਜਾ ਕੇ ਵੇਖੂਗਾ ਵੀ ਹਰੇ ਆ, ਪੀਲੇ ਆ ਕਿ ਨੀਲੇ ਆ? ਜਿਹੜਾ ਜਦੋਂ 2 ਘੰਟੇ ਦਾ ਤੁਸੀਂ ਦੇਤਾ ਤਾਂ ਉਹ ਸਭ ਨੂੰ ਪਤਾ ਜੀ ਕਿ ਇਹ ਬਾਂਦਰ ਹੱਥ ਤੀਲਾਂ ਦੀ ਡੱਬੀ ਦੇਣ ਵਾਲੀ ਜਿਹੜੀ ਉਹ ਗੱਲ ਹੁੰਦੀ ਹੈ। ਇੱਥੇ ਲੋਕਾਂ ਨੇ ਮਚਾਕ ਧਮੱਚੜ ਦੇਣਾ 2 ਘੰਟਿਆਂ ਦੇ ਵਿੱਚ ਤੇ ਸਾਹ ਲੈਣਾ ਜਿਹੜਾ ਜੀ ਉਹ ਔਖਾ ਕਰ ਦੇਣਾ ਸਾਰਿਆਂ ਦਾ। ਇਹਦੇ ਵਿੱਚ ਸਿਰਫ ਗੋਬਿੰਦਗੜ੍ਹ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਇਸ ਸ਼ਹਿਰ ਦੀ ਆਬੋ ਹਵਾ ਦਾ ਪੱਧਰ ਜਿਹੜਾ ਜੀ ਉਹ ਬਹੁਤ ਮਾੜਾ ਹੈ। ਪੰਜਾਬ ਸਰਕਾਰ ਨੇ ਕ੍ਰਿਸਮਸ ਮੌਕੇ ਕੁਝ ਲੋਕਾਂ ਦੇ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਵੀ ਐਲਾਨ ਕੀਤਾ। ਇਹ ਕਿਹਾ ਗਿਆ ਕਿ 9 ਤੇ 10 ਨਵੰਬਰ ਦੀ ਅੱਧੀ ਰਾਤ ਤੋਂ ਲੈ ਕੇ 30 ਨਵੰਬਰ ਤੋਂ 1 ਦਸੰਬਰ ਤੱਕ ਪਟਾਕੇ ਚਲਾਉਣ ਤੇ ਪਾਬੰਦੀ ਲਾਗੂ ਜਿਹੜੀ ਜੀ ਉਹ ਕੀਤੀ ਹੈ। ਇਹਦੇ ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਜਿਹੜੀ ਉਹ ਹੋਊਗੀ। ਇਹ ਹੁਕਮ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਨਾਲ ਕੋਵਿਡ ਦੀ ਸਮੱਸਿਆ, ਪਟਾਕਿਆਂ ਦੇ ਨਾਲ ਹੋਰ ਗੰਭੀਰ ਜਿਹੜੀਆਂ ਹੋ ਜਾਣਗੀਆਂ ਰਿਪੋਰਟਾਂ ਦੇ ਮੱਦੇਨਜ਼ਰ
ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਹੋਵੇਗੀ। ਹੁਣ ਇੱਥੇ ਇਹਦੇ ਵਿੱਚ ਵੱਡਾ ਸਵਾਲ ਜਿਹੜਾ ਨਾ ਜੀ ਉਹ ਇਹ ਖੜਾ ਹੁੰਦਾ ਕਿ ਪਟਾਕੇ ਤੇ ਤਿਉਹਾਰਾਂ ਦਾ ਜਿਹੜਾ ਜੀ ਉਹ ਸੰਬੰਧ ਕੀ ਹੈ, ਜਾਂ ਇਹ ਜਬਰੀ ਜਿਹੜਾ ਉਹ ਬਣਾ ਦਿੱਤਾ ਗਿਆ ਕਿ ਸੰਬੰਧ ਇਹ ਹੈਗਾ, ਅਦਰਵਾਈਜ਼ ਤਾਂ ਕੋਈ ਹੈ ਨਹੀਂ ਗਾ। ਹੌਲੀ ਹੌਲੀ ਇਹ ਜਿਹੜੀ ਮਾੜੀ ਪਿਰਤ ਹੈ ਉਹ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਭਾਈਚਾਰਾ ਬੈਠਾ ਉਹਨੇ ਜਾ ਕੇ ਉੱਥੇ ਸ਼ੁਰੂ ਕਰ ਲਈ। ਉੱਥੇ ਪਟਾਕਿਆਂ ਦੀਆਂ ਫੈਕਟਰੀਆਂ, ਪਟਾਕਾ ਫੈਕਟਰੀਆਂ ਸ਼ੁਰੂ ਹੋ ਗਈਆਂ, ਸਟੋਰਾਂ ਦੇ ਉੱਤੇ ਪਟਾਕੇ ਆਉਣੇ ਜਿਹੜਾ ਜੀ ਉਹ ਸ਼ੁਰੂ ਹੋ ਗਏ, ਅੱਗਾਂ ਲੱਗਣ ਲੱਗ ਗਈਆਂ ਕਿਉਂਕਿ ਲੱਕੜ ਦੇ ਘਰ ਨੇ। ਪੋਲਿਊਸ਼ਨ ਜਿਹੜਾ ਜੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਚਲੋ ਹੋਰ ਕਈ ਕਾਰਨਾਂ ਕਰਕੇ ਵੱਧਦਾ, ਪਰ ਪਟਾਕੇ ਵੀ ਤਾਂ ਪੋਲਿਊਸ਼ਨ ਜਿਹੜਾ ਜੀ ਉਹ ਫੈਲਾਉਂਦੇ ਨੇ। ਜਦੋਂ NGT ਇੱਕ ਪਾਸੇ ਜਿਹੜੇ ਜੀ ਕਹਿ ਰਹੀ ਹੈ ਅਦਾਲਤਾਂ ਨਜ਼ਰ ਲੱਗੀਆਂ ਹੋਈਆਂ ਨੇ, ਤੇ ਫਿਰ ਉੱਥੇ ਪਟਾਕੇ ਜਾਂ ਗ੍ਰੀਨ ਪਟਾਕੇ ਇਹ ਜਿਹੜੀ ਸਮਝ ਨਹੀਂ ਜਿਹੜੀ ਜੀ ਉਹ ਆ ਰਹੀ ਕਿ ਮੁੱਖ ਮੰਤਰੀ ਹੋਈ ਇੱਕ ਪਾਸੇ ਪਰਾਲੀ ਵਾਲੇ ਲੱਖਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਸਰਕਾਰ ਜਿਹੜੀ ਜੀ ਉਹ ਦੇਈ ਜਾ ਰਹੀ ਹੈ, ਫਿਰ ਤੁਸੀਂ ਪਰਾਲੀ ਵਾਲਿਆਂ ਨੂੰ ਕਿਉਂ ਰੋਕ ਰਹੇ ਹੋ? ਉਹਨਾਂ ਨੂੰ ਵੀ ਕਹਿ ਦਿਓ ਵੀ ਤੁਸੀਂ ਵੀ ਆਪਣਾ ਚਾਅ ਪੂਰਾ ਜਿਹੜਾ ਜੀ ਉਹ ਕਰ ਲਓ, ਜਿਵੇਂ ਪਟਾਕੇ ਵਾਲਿਆਂ ਨੂੰ ਚਾਅ ਪੂਰਾ ਕਰਨ ਦੀ ਗੱਲ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ। ਇਹ ਜਿਹੜਾ ਜੀ ਵੱਖੋ ਵੱਖਰੀ ਤੁਸੀਂ ਕਹਿ ਲਓ ਕਿ ਇਹ ਅਜੀਬੋ ਗਰੀਬ ਕਿਸਮ ਦੀਆਂ ਪਾਲਿਸੀਜ਼ ਨੇ ਜਿਹੜੀਆਂ ਕਿ ਸਮਝ ਤੋਂ ਪਰੇ ਨੇ। ਤੇ ਕਰਨਾ ਸਰਕਾਰ ਜਿਹੜਾ ਜੀ ਉਹ ਕੀ ਚਾਹੁੰਦੀਆਂ ਨੇ, ਇਹ ਸਿਰਫ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਕੇ ਖੁਸ਼ ਕਰਨਾ ਚਾਹੁੰਦੀਆਂ ਨੇ ਕੁਝ ਵਰਗਾਂ ਨੇ। ਜੀ ਜੀ ਬਿਲਕੁਲ। ਤੇ ਅੱਗੇ ਕਾਂਗਰਸੀ ਵਰਕਰਾਂ ਦੀ ਜੇ ਗੱਲ ਕਰੀਏ ਤਾਂ ਹਰੀਸ਼ ਰਾਵਤ ਦੇ ਕੋਲ ਦੁੱਖ ਰੋਏ ਉਹਨਾਂ ਨੇ। ਦੇਖੋ ਹਰੀਸ਼ ਰਾਵਤ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਸਰਗਰਮ ਹੋਏ ਆ। ਇਸ ਵਾਰੀ ਉਹਨਾਂ ਦੀ ਸਰਗਰਮੀ ਜਿਹੜੀ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਬ੍ਰੇਕਫਾਸਟ ਕਰਨ, ਪ੍ਰਤਾਪ ਸਿੰਘ ਬਾਜਵਾ ਦੇ ਨਾਲ ਲੰਚ ਕਰਨ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਡਿਨਰ ਕਰਨ ਦੀ ਨਹੀਂ ਆ, ਬਲਕਿ ਉਹ ਗਰਾਊਂਡ ਲੈਵਲ ਦੇ ਉੱਤੇ ਸਰਗਰਮ ਹੋਏ ਆ, ਜਿਹਨੂੰ ਲੈ ਕੇ ਕਈ ਕਿਸਮ ਦੀਆਂ ਕਿਆਸ ਅਰਾਈਆਂ ਅਟਕਲਾਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਕਦੀ ਪੰਜਾਬ ਮਾਮਲਿਆਂ ਦਾ ਇੰਚਾਰਜ ਜਿਹੜਾ ਕਾਂਗਰਸ ਦਾ ਉਹ ਇਉਂ ਗਰਾਊਂਡ ਪੱਧਰ ਦੇ ਉੱਤੇ ਪਹਿਲਾਂ ਸਰਗਰਮ ਜਿਹੜਾ ਜੀ ਉਹ ਨਹੀਂ ਹੋਇਆ। ਇੱਥੇ ਨਕੋਦਰ ਦੇ ਵਿੱਚ ਉਹਨਾਂ ਨੇ ਇੱਕ ਟਰੈਕਟਰ ਰੈਲੀ ਜਿਹੜੀ ਸੀ ਨਕੋਦਰ ਹਲਕੇ ਦੇ ਵਿੱਚ ਕਾਂਗਰਸ ਦੀ ਕੱਢੀ, ਉਹਦੇ ਵਿੱਚ ਉਹ ਸ਼ਾਮਲ ਸਨ। ਜਦੋਂ ਜਿਹੜੇ ਹਰੀਸ਼ ਰਾਵਤ ਨੂੰ ਮਿਲਣ ਵਾਲੇ ਸਨ ਜੀ ਵਰਕਰ, ਉਹਨਾਂ ਨੇ ਆਪਣੇ ਦੁੱਖੜੇ ਰੋਏ, ਇਹ ਕਿਹਾ ਕਿ ਪਿਛਲੇ 4 ਸਾਲਾਂ ਤੋਂ ਉਹਨਾਂ ਦੀ ਸੀਨੀਅਰ ਆਗੂ ਗੱਲ ਹੀ ਨਹੀਂ ਪੁੱਛ ਰਹੇ। ਜਲੰਧਰ ਦੇ ਕਾਂਗਰਸ ਭਵਨ ਦੇ ਵਿੱਚ ਪਾਰਟੀ ਵਰਕਰਾਂ ਨੇ ਜਿਹੜੀ ਦੀ ਆਪਣੀ ਖੂਬ ਖੁੱਲ ਕੇ ਪੜਾਸ ਹਰੀਸ਼ ਰਾਵਤ ਦੇ ਸਾਹਮਣੇ ਕੱਢੀ ਤੇ ਉਹਨੂੰ ਖਰੀਆਂ ਖਰੀਆਂ ਵੀ ਜਿਹੜੀਆਂ ਜੀ ਉਹ ਸੁਣਾਈਆਂ। ਹਰੀਸ਼ ਰਾਵਤ ਦੇ ਨਾਲ ਬੈਠੇ ਚੌਧਰੀ ਸੰਤੋਖ ਸਿੰਘ ਵੱਲ ਇੱਕ ਪਾਰਟੀ ਵਰਕਰ ਨੇ ਇਸ਼ਾਰਾ ਕਰਕੇ ਕਿਹਾ ਕਿ ਉਹਨੂੰ ਤਾਂ ਅੱਜ ਵਾਲੀ ਮੀਟਿੰਗ ਦੇ ਬਾਰੇ ਦੱਸਿਆ ਹੀ ਨਹੀਂ ਸੀ, ਇੱਧਰੋਂ ਉੱਧਰੋਂ ਖਬਰ ਮਿਲੀ ਤਾਂ ਉਹ ਇੱਥੇ ਜਿਹੜਾ ਜੀ ਉਹ ਪਹੁੰਚਿਆ। ਪਾਰਟੀ ਵਰਕਰਾਂ ਦਾ ਇਹ ਕਹਿਣਾ ਸੀ ਕਿ ਉਹ 3 ਘੰਟਿਆਂ ਤੋਂ ਉਹਨਾਂ ਦੀ ਉਡੀਕ ਦੇ ਵਿੱਚ ਬੈਠੇ ਸੀ। ਸ਼ਿਕਾਇਤ ਕਰਨ ਵਾਲੇ ਪਾਰਟੀ ਵਰਕਰ ਇਹ ਵੀ ਕਹਿੰਦੇ ਕਿ ਜਦੋਂ ਪਾਰਟੀ ਸੱਤਾ 'ਚ ਆ ਜਾਂਦੀ ਹੈ ਤੇ ਸੀਨੀਅਰ ਆਗੂ ਉਹਨਾਂ ਦੀ ਕੋਈ ਗੱਲ ਜਿਹੜੀ ਜੀ ਉਹ ਨਹੀਂ ਸੁਣਦੇ। ਹਰੀਸ਼ ਰਾਵਤ ਜਿਹੜੇ ਕਿ ਇੱਥੇ ਸੁਣ ਰਹੇ ਸਨ ਜੀ ਇਹਨਾਂ ਪਾਰਟੀ ਵਰਕਰਾਂ ਨੂੰ, ਉਹਨੇ ਸਪਸ਼ਟ ਕੀਤਾ ਕਿ ਪਾਰਟੀ 'ਚ ਅਹੁਦੇਦਾਰਾਂ ਨਾਲੋਂ ਵਰਕਰਾਂ ਨੂੰ ਵੱਧ ਤਰਜੀਹ ਦਿੰਦੇ ਆ। ਉਹਨੇ ਇਹ ਵੀ ਗੱਲ ਮੰਨੀ ਕਿ ਪਾਰਟੀ ਪੰਜਾਬ ਦੇ ਵਿੱਚ ਪਾਰਟੀ ਦੇ ਸੱਤਾ 'ਚ ਹੋਣ ਕਰਕੇ ਲਾਪਰਵਾਹੀਆਂ ਹੋਈਆਂ ਨੇ, ਜਿਹਦੇ ਕਰਕੇ ਆਮ ਵਰਕਰਾਂ ਦੇ ਵਿੱਚ ਨਿਰਾਸ਼ਾ ਜਿਹੜੀ ਜੀ ਉਹ ਆਈ ਹੈ। ਇਹ ਵੀ ਕਿਹਾ ਕਿ ਜਿਹੜੇ ਇਹਨਾਂ ਵਰਕਰਾਂ ਦੇ ਸਿਰ ਤੇ ਕਾਂਗਰਸ ਜਿਹੜੀ ਹੈ ਜੀ ਉਹ ਮੁੜ ਕੇ ਫੇਰ ਜਿੱਤੂਗੀ। ਨਕੋਦਰ ਹਲਕੇ ਦੇ ਵਿੱਚ ਟਰੈਕਟਰ ਰੈਲੀ ਕਿਉਂ ਕੱਢੀ ਗਈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਨਕੋਦਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਗਵੀਰ ਸਿੰਘ ਬਰਾੜ ਤੇ ਕਾਂਗਰਸੀ ਆਗੂ ਇਹਦੇ ਜਿਹੜਾ ਜੀ ਉਹ ਹਾਜ਼ਰ ਸੀਗੇ। ਜਿਹੜੇ ਜਗਵੀਰ ਬਰਾੜ ਸੀ ਉਹ ਟਰੈਕਟਰ ਚਲਾ ਰਹੇ ਸੀ, ਹਰੀਸ਼ ਰਾਵਤ ਤੇ ਦੂਜੇ ਪਾਸੇ ਚੌਧਰੀ ਸੰਤੋਖ ਸਿੰਘ ਹੋਰੀ ਜਿਹੜਾ ਜੀ ਉਹ ਬੈਠੇ ਸੀਗੇ। ਇਹ ਟਰੈਕਟਰ ਰੈਲੀਆਂ ਵੀ ਜਿਹੜਾ ਜੀ ਉਹ ਸ਼ੁਗਲ ਜਿਹਾ ਹੀ ਬਣਾ ਲਿਆ ਇੱਥੇ ਸਿਆਸੀ ਪਾਰਟੀਆਂ ਨੇ, ਕਿਉਂਕਿ ਟਰੈਕਟਰ ਰੈਲੀਆਂ ਤੋਂ ਐਜੀਟੇਸ਼ਨ ਦੀ ਸ਼ੁਰੂਆਤ ਕੀਤੀ ਸੀ ਕਿਸਾਨਾਂ ਨੇ। ਹੁਣ ਜਿਹੜਾ ਜੀ ਇਹ ਲਾ ਕੇ ਸੋਫੇ ਟਰੈਕਟਰਾਂ ਦੇ ਉੱਤੇ ਤੇ ਹਰੇਕ ਕੋਈ ਜਿਹੜਾ ਜੀ ਉਹ ਇਹੀ ਕੱਢਣ ਤੁਰ ਪਿਆ ਕਿ ਟਰੈਕਟਰਾਂ ਦੇ ਨਾਲ ਸ਼ਾਇਦ ਉਹਨਾਂ ਨੂੰ ਜਿਹੜੀਆਂ ਜੀ ਉਹ ਵੋਟਾਂ ਪੈ ਜਾਣੀਆਂ ਨੇ ਕਿਸਾਨਾਂ ਦੀ। ਹਰੀਸ਼ ਰਾਵਤ ਦਾ ਇਹ ਇੱਕ ਖਾਸ ਹਲਕੇ ਦੇ ਵਿੱਚ ਜਾ ਕੇ ਸਰਗਰਮ ਹੋਣਾ ਔਰ ਉੱਥੇ ਪਾਰਟੀ ਵਰਕਰਾਂ ਦੇ ਵੱਲੋਂ ਗੁੱਬ ਘਰਾਟ ਜਿਹੜਾ ਜੀ ਉਹ ਕੱਢੇ ਜਾਣਾ, ਇਹ ਚਰਚਾ ਦਾ ਵਿਸ਼ਾ ਕਾਂਗਰਸ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਇਉਂ ਗਰਾਊਂਡ ਦੇ ਉੱਤੇ ਉਤਰਨ ਦੀ ਲੋੜ ਕੀ ਪੈ ਗਈ। ਤੇ ਜਦੋਂ ਉਹ ਉੱਥੇ ਗਰਾਊਂਡ ਦੇ ਵਿੱਚ ਉਤਰੇ ਨੇ ਤੇ ਉੱਥੇ ਜਿਹੜੀ ਸਰਕਾਰ ਦੇ ਵੱਡੇ ਨੁਮਾਇੰਦੇ ਸੀਗੇ, ਮੁੱਖ ਮੰਤਰੀ ਜਾਂ ਮੰਤਰੀ, ਉਹ ਉੱਥੇ ਨਹੀਂ ਸੀ ਪਹੁੰਚੇ ਜੀ। ਤੇ ਅੱਗੇ ਗੱਲ ਕਰਦੇ ਹਾਂ SGPC ਦੀ, ਤੇ 5 ਧਿਰਾਂ ਨੇ ਭਾਈ ਰਣਜੀਤ ਸਿੰਘ ਨੂੰ ਚੋਣਾਂ ਲਈ ਮੋਹਰੇ ਲਾਇਆ। ਉਹ ਅਜੇ ਬੇਸ਼ੱਕ ਚੋਣਾਂ ਜਿਹੜੀਆਂ ਜੀ ਉਹ ਅਨਾਊਂਸ ਤਾਂ ਨਹੀਂ
ਕੀਤੀਆਂ, ਪਰ ਇਹਨਾਂ ਦੀ ਸੁਗਬਗਾਹਟ ਤਾਂ ਜਿਹੜੀ ਵੀ ਉਹ ਚੱਲੀ ਜਾ ਰਹੀ ਹੈ। ਜਿਹੜਾ ਬਾਦਲ ਦਲ ਹੈ ਉਹ ਇਸ ਚੀਜ਼ ਦਾ ਲਾਹਾ ਲੈਂਦਾ ਰਿਹਾ ਕਿ ਜਿਹੜੀਆਂ ਇੰਨੀਆਂ ਕੁ ਧਿਰਾਂ ਜਿਹੜੀਆਂ ਉਹ ਖੜੀਆਂ ਹੋ ਜਾਂਦੀਆਂ ਨੇ, ਇੰਨੀਆਂ ਕੁ ਧਿਰਾਂ ਜਿਹੜੀਆਂ ਉਹ ਬਣ ਜਾਂਦੀਆਂ ਨੇ ਕਿ ਉਹਨਾਂ ਧਿਰਾਂ ਦੇ ਵਿਚਾਲੇ ਉਹ ਆਪਣੀ ਜਿਹੜਾ ਉਹ ਦੁਬਾਰਾ ਜਿੱਤ ਹਾਸਲ ਜਿਹੜੀ ਉਹ ਕਰ ਲੈਂਦਾ। ਤੇ ਹੁਣ ਜਿਹੜਾ ਜੀ ਇਹਦੀ ਇਹ ਇੱਕ ਸ਼ੁਰੂਆਤ ਹੈ। ਦੇਖੋ ਇਹ ਕਿੰਨੀ ਕੁ ਸਕਸੈਸਫੁਲ ਜਿਹੜੀ ਜੀ ਉਹ ਹੁੰਦੀ ਹੈ। ਜਲੰਧਰ ਦੇ ਵਿੱਚ ਜਿਹੜਾ ਇਹ ਸੰਤ ਸਮਾਜ ਹੈ ਉਹਦੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਘਰੇ ਇਹ ਜਿਹੜੀ ਆ ਉਹ ਮੀਟਿੰਗ ਹੋਈ ਆ, ਜਿਹਦੇ ਵਿੱਚ ਅਕਾਲੀ ਦਲ ਜਿਹੜਾ ਜੀ ਡੈਮੋਕ੍ਰੇਟਿਕ ਉਹਦੇ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਟਕਸਾਲੀ ਦੇ ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ 19-20 ਦੇ ਰਵਿੰਦਰ ਸਿੰਘ ਤੇ ਭਾਈ ਰਣਜੀਤ ਸਿੰਘ ਜਿਹੜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਉਹ ਸ਼ਾਮਲ ਸਨ। ਇਹਨਾਂ ਨੇ ਇੱਕ ਦੋ ਫੈਸਲੇ ਇਹਦੇ ਵਿੱਚ ਜਿਹੜਾ ਜੀ ਉਹ ਲਏ ਆ। ਇੱਕ ਤਾਂ ਇਹ ਕਿਹਾ ਕਿ ਇਹ ਤਰ੍ਹਾਂ ਜਿਹੜੀਆਂ 5 ਇਕੱਠੀਆਂ ਹੋਈਆਂ ਨੇ, ਇਹਨਾਂ ਦੇ ਵੱਲੋਂ ਜਿਹੜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੂਗਾ ਉਹਨੂੰ ਕੋਈ ਸਿਆਸੀ ਅਹੁਦਾ ਨਹੀਂ ਦਿੱਤਾ ਜਾਊਗਾ, ਨਾ ਉਹ ਸਿਆਸੀ ਚੋਣ ਕੋਈ ਲੜ ਸਕੂਗਾ। ਕਿਉਂਕਿ ਅੱਜ ਹਾਲਾਤ ਸਿਆਸੀ ਤੌਰ ਤੇ ਇਹ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਗੋਬਿੰਦ ਸਿੰਘ ਲੌਂਗੋਵਾਲ, ਉਹ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੈ। ਅਕਾਲੀ ਦਲ ਬਾਦਲ ਜਿਹੜਾ ਕਿ ਸਿਆਸੀ ਪਾਰਟੀ ਹੈ, ਮਤਲਬ ਕਿ ਇੰਨਾ ਕੁ ਰਲਗੱਡ ਕਰ ਦਿੱਤਾ ਗਿਆ ਇਹ ਸਭ ਕਾਸੇ ਨੂੰ। ਜਿਹੜੀ ਉਹ ਧਾਰਮਿਕ ਸੰਸਥਾ ਸੀ ਉਹ ਸਿਆਸਤ ਤੋਂ ਪ੍ਰੇਰਿਤ ਸਾਰੇ ਫੈਸਲੇ ਜਿਹੜੇ ਉਹ ਲੈ ਰਹੀ ਹੈ। ਇਹ ਕਿਹਾ ਗਿਆ ਕਿ ਉਹ ਕੋਈ ਸਿਆਸੀ ਅਹੁਦੇ ਦੇ ਉੱਤੇ ਨਹੀਂ ਜਾਣਗੇ। ਔਰ ਇੱਕ ਇਹ ਫੈਸਲਾ ਦੂਸਰਾ ਇਹ ਕੀਤਾ ਗਿਆ ਕਿ ਇੱਕ ਜਿਹੜਾ ਉਮੀਦਵਾਰ ਹੈ ਇਹਨਾਂ ਦੇ ਵੱਲੋਂ ਖੜਾ ਕੀਤਾ ਜਾਊਗਾ। ਦੂਸਰਾ ਉਮੀਦਵਾਰ ਜਿਹੜਾ ਜੀ ਉਹ ਕੋਈ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਇਹ ਉਮੀਦਵਾਰ ਖੜਾ ਨਹੀਂ ਕਰਨਗੇ। ਇਹ ਵੀ ਕਿਹਾ ਗਿਆ ਕਿ ਜਿਹੜੇ ਬਾਬਾ ਸਰਬਜੋਤ ਸਿੰਘ ਬੇਦੀ ਤੇ ਭਾਈ ਰਣਜੀਤ ਸਿੰਘ ਜਿਹੜੇ ਨੇ ਉਹ ਇਹਦੀ ਅਗਵਾਈ ਕਰਨਗੇ। ਔਰ ਕਿਉਂਕਿ ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਦੀਆਂ ਸਰਗਰਮੀਆਂ ਉਮਰ ਦੇ ਕਰਕੇ ਜ਼ਿਆਦਾ ਨਹੀਂ ਹੈਗੀਆਂ, ਇਸ ਕਰਕੇ ਭਾਈ ਰਣਜੀਤ ਸਿੰਘ ਹੋਰੀ ਇਹਦੀ ਅਗਵਾਈ ਜਿਹੜੀ ਜੀ ਉਹ ਕਰਨਗੇ। ਇਹ ਵੀ ਕਿਹਾ ਗਿਆ ਕਿ ਉਹੀ ਉਮੀਦਵਾਰ ਖੜੇ ਕੀਤੇ ਜਾਣਗੇ ਜਿਹੜੇ ਨਰੋਲ ਪੰਥਕ ਤੇ ਅੰਮ੍ਰਿਤਧਾਰੀ ਹੋਣ। ਹੁਣ ਵੇਖਣਾ ਜਿਹੜਾ ਇਹ ਹੋਊਗਾ ਕਿ ਜਿਹੜੇ ਇਹ 5 ਧਿਰਾਂ ਨੇ ਇਹਨਾਂ ਦੇ ਨਾਲ, ਕਿਉਂਕਿ ਅਜੇ ਵੀ ਕਈ ਧਿਰਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਦੀ ਉਹ ਫਿਰਦੀਆਂ ਨੇ, ਜਿਹੜੀਆਂ ਇਹ ਗੱਲ ਕਹਿੰਦੀਆਂ ਨੇ ਕਿ ਉਹਨਾਂ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਨੇ। ਜੇ ਉਹ ਵੀ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਵੱਖਰੇ ਉਮੀਦਵਾਰ ਖੜੇ ਕਰਦੇ ਆ ਤੇ ਜਿਹੜਾ ਬਾਦਲ ਦਲ ਹੈ ਉਹ ਵੱਖਰੇ ਉਮੀਦਵਾਰ ਖੜੇ ਕਰਦਾ, ਤੇ ਉਹ ਫਾਇਦਾ ਜਿਹੜਾ ਜੀ ਉਹ ਬਾਦਲ ਦਲ ਦਾ ਹੀ ਕਰ ਰਹੇ ਜਿਹੜਾ ਜੀ ਉਹ ਹੋਣਗੇ। ਇਹ ਵੀ ਵੇਖਣਾ ਹੋਊਗਾ ਕਿ ਇਹ ਜਿਹੜੀਆਂ ਧਿਰਾਂ ਇਕੱਠੀਆਂ ਹੋਈਆਂ ਨੇ ਉਹਨਾਂ ਨੂੰ ਨਾਲ ਆਉਣ ਦੇ ਵਾਸਤੇ ਪ੍ਰੇਰਦੀਆਂ ਨੇ ਜਾਂ ਜਿਹੜਾ ਜੀ ਉਹ ਨਹੀਂ। ਕਿਉਂਕਿ ਇਹਦੇ ਵਿੱਚ ਇਹ ਨਹੀਂ ਭੁੱਲਣਾ ਚਾਹੀਦਾ, ਇਹਦੇ ਵਿੱਚ ਜਿਹੜੇ ਸਾਬਕਾ ਰਾਜੀ ਨੇ ਵਡਾਲਾ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਜੀ ਉਹ ਧੜਾ ਬਿਨਾਂ ਕਿਸੇ ਸ਼ੱਕ ਦੇ ਸਤਿਕਾਰ ਕਮੇਟੀ ਵੀ ਕਿਤੇ ਨਾ ਕਿਤੇ ਪੰਗਾ ਜਿਹੜਾ ਜੀ ਉਹ ਲਊਗੀ। ਇਹ ਅਜੇ ਵੀ ਕਈ ਧਿਰਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਆਪਣੇ ਤੌਰ ਦੇ ਉੱਤੇ ਜੇ ਇਹਨਾਂ ਚੋਣਾਂ ਦੇ ਵਿੱਚ ਕੁੱਦ ਪੈਂਦੀਆਂ ਨੇ ਤੇ ਫਿਰ ਹਾਲਾਤ ਜਿਹੜੇ ਜੀ ਉਹੋ ਜਿਹੇ ਪੈਦਾ ਹੋ ਜਾਣਗੇ। ਤੇ ਅੱਗੇ ਗੱਲ ਕਰਦੇ ਆ, ਮੋਗੇ ਦੇ ਵਿੱਚ ਇੱਕ ਔਰਤ ਦੀ ਡੈਥ ਹੋਈ ਆ ਤੇ ਜਦੋਂ ਉਹਦੇ ਫੁੱਲ ਚੁਗੇ ਗਏ ਤਾਂ ਉੱਥੋਂ ਕੈਂਚੀ ਮਿਲੀ। ਦੇਖੋ ਅਜਿਹੀਆਂ ਗੱਲਾਂ ਵੈਸੇ ਪਹਿਲਾਂ ਚੁਟਕਲਿਆਂ ਦੇ ਰੂਪ ਦੇ ਵਿੱਚ ਆਉਂਦੀਆਂ ਹੁੰਦੀਆਂ ਸੀਗੀਆਂ, ਹੁਣ ਇਹ ਅਸਲੀਅਤ ਦੇ ਵਿੱਚ ਜਿਹੜੀਆਂ ਉਹ ਦਿਸਣ ਲੱਗ ਗਈਆਂ ਕਿ ਅਣਗਹਿਲੀ ਜਿਹੜੀ ਆ ਉਹ ਕਿਸ ਪੱਧਰ ਦੀ ਹੋ ਸਕਦੀ ਆ। ਇਹ ਬੁੱਧ ਸਿੰਘ ਵਾਲਾ ਦੀ ਇੱਕ ਜਿਹੜੀ ਦੀ 22 ਸਾਲਾਂ ਦੀ ਔਰਤ ਸੀਗੀ ਜੀ, ਉਹਦੇ ਪਹਿਲਾ ਬੱਚਾ ਹੋਣਾ ਸੀਗਾ ਔਰ ਇਹ ਕਿਹਾ ਗਿਆ ਕਿ ਇਹ ਆਪਰੇਸ਼ਨ ਦੇ ਨਾਲ ਬੱਚਾ ਜਿਹੜਾ ਉਹ ਹੋਇਆ, ਇੱਕ ਲੜਕੀ ਦਾ ਜਿਹੜਾ ਵੀ ਉਹ ਜਨਮ ਹੋਇਆ ਇਹ ਤੋਂ। ਔਰ ਉਸ ਤੋਂ ਬਾਅਦ ਇਹਦੀ ਤਬੀਅਤ ਜਿਹੜੀ ਸੀ ਉਹ ਵਿਗੜਨੀ ਸ਼ੁਰੂ ਹੋ ਗਈ 2 ਦਿਨ ਤੋਂ ਬਾਅਦ। ਉਹਦੇ ਪੇਟ 'ਚ ਦਰਦ ਜਿਹੜਾ ਵੀ ਉਹ ਸੀਗਾ, ਉਹ ਮੋਗੇ ਉਹਨੂੰ ਫੇਰ ਲੈ ਕੇ ਗਏ, ਜਿੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਕਿ ਇਹ ਫਰੀਦਕੋਟ ਜਿਹੜਾ ਇਹਨੂੰ ਲਿਜਾਇਆ ਜਾਵੇ। ਫਰੀਦਕੋਟ ਹਸਪੀਟਲ ਦੇ ਵਿੱਚ ਉਹਦੀ ਜਾ ਕੇ 1 ਦਿਨ ਬਾਅਦ ਮੌਤ ਹੋ ਜਾਂਦੀ ਹੈ। ਜਦੋਂ ਮੌਤ ਤੋਂ ਬਾਅਦ ਇਹਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਜੀ, ਫੇਰ ਫੁੱਲ ਚੁਗਣ ਜਿਹੜੇ ਚੁਗਦੇ ਨੇ ਉਹ ਜਦੋਂ ਚੁਗੇ ਗਏ ਤਾਂ ਉਹਦੇ ਵਿੱਚੋਂ ਇੱਕ ਕੈਂਚੀ ਜਿਹੜੀ ਉਹ ਮਿਲੀ, ਜਿਹੜੀ ਕਿ ਇਹਦੇ ਪੇਟ ਦੇ ਵਿੱਚ ਆਪਰੇਸ਼ਨ ਦੇ ਦੌਰਾਨ ਰਹਿ ਗਈ ਕਹਿ ਲਓ ਤੁਸੀਂ। ਉਹਦੀ ਮੌਤ ਦਾ ਕਾਰਨ ਜਿਹੜੀ ਉਹ ਬਣੀ। ਹੁਣ ਜਿਹੜਾ ਇਹ ਪਰਿਵਾਰ ਆ ਜੀ ਉਹ ਪੁਲਿਸ ਦੇ ਕੋਲੇ ਪਹੁੰਚਿਆ ਕਿ ਆਹ ਜਿਹੜਾ ਇਹਦੀ ਅਣਗਹਿਲੀ ਡਾਕਟਰਾਂ ਦੇ ਵੱਲੋਂ ਕੀਤੀ ਗਈ ਹੈ। ਜਿਹੜੇ ਤੁਸੀਂ ਇਹ ਦੇਖੋ ਕਿ ਜਵਾਬ ਜਿਹੜਾ ਸਰਕਾਰੀ ਹਸਪੀਟਲ ਦਾ ਉੱਥੋਂ ਜਿਹੜੀ ਜੱਚਾ ਵਾਰਡ ਹੈ ਉੱਥੋਂ
ਜਿਹੜੀ ਉਹਦੀ ਗਾਇਨੀ ਦੇ ਡਾਕਟਰ ਨੇ, ਉਹ ਇਹ ਕਹਿੰਦੇ ਆ ਕਿ ਇਹਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ। ਗੀਤਾ ਕੌਰ ਜਿਹੜੀ ਆ ਉਹਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੀ, ਉੱਥੇ ਉਹਦੀ ਮੌਤ ਹੋਈ ਆ। ਉਹ ਕਹਿੰਦੇ ਕਿ ਡਾਕਟਰਾਂ ਨੇ ਦੱਸਿਆ ਕਿ ਉਹਦਾ ਪੂਰਾ ਪੇਟ ਖੋਲ ਕੇ ਚੈੱਕ ਕੀਤਾ ਗਿਆ ਸੀਗਾ, ਔਰ ਇਹ ਕਿਹਾ ਗਿਆ ਕਿ ਵੀਡੀਓ ਦੇ ਆਧਾਰ ਦੇ ਉੱਤੇ ਕਹਿੰਦੇ ਜਿਹੜੀ ਕੈਂਚੀ ਪਾਈ ਗਈ ਆ ਉਹ ਸਾਡੀ ਨਹੀਂ ਹੈਗੀ। ਉਹ ਕਹਿੰਦੇ ਸਾਡੇ ਹਸਪੀਟਲ ਦੇ ਵਿੱਚ ਜਿਹੜਾ ਸਟਾਕ ਹੈ ਇਹ ਉਹਦੀ ਕੈਂਚੀ ਨਹੀਂ ਗੀ। ਮਤਲਬ ਕਿ ਤੁਸੀਂ ਇਹ ਕਹ ਲਓ ਕਿ ਉਹ ਕਹਿਣਾ ਚਾਹੁੰਦੇ ਆ ਵੀ ਜਿੱਥੇ ਫਰੀਦਕੋਟ ਮੁੜ ਕੇ ਢਿੱਡ ਉਹਨਾਂ ਨੇ ਖੋਲਿਆ ਉਸ ਔਰਤ ਦਾ, ਸ਼ਾਇਦ ਉਹਨਾਂ ਨੇ ਵਿੱਚ ਕੈਂਚੀ ਜਿਹੜੀ ਜੀ ਉਹ ਰੱਖ ਦਿੱਤੀ। ਹੁਣ ਸਟਾਕ ਜਿਹੜਾ ਜੀ ਉਹ ਪਹਿਲਾਂ ਪਤਾ ਕਰਨਾ ਪਿਆ ਕਰੂਗਾ ਵੀ ਕਿਹੜੇ ਬੰਦੇ ਦੇ ਕੋਲੇ ਕਿਸ ਸਟਾਕ ਦੇ ਸੰਦ ਨੇ ਵੀ ਜੇ ਵਿੱਚ ਰਹਿ ਗਿਆ ਤੇ ਕੱਲ ਨੂੰ ਉਹ ਕਲੇਮ ਘੱਟੋ ਘੱਟ ਜਿਹੜਾ ਜੀ ਉਹ ਕਰ ਸਕੇ। ਬਿਲਕੁਲ ਜੀ, ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡਿਆ ਜਾ ਰਿਹਾ ਹੈ। ਤਾਂ ਅਖੀਰ ਦੇ ਵਿੱਚ ਇਹ ਗੱਲ ਕਰਦੇ ਆ ਕਰੋਨਾ ਦੇ ਕੇਸਾਂ ਦੀ, ਉਹ ਵੀ ਵਧਣ ਲੱਗੇ ਆ ਪਰ ਲੋਕ ਅਵੇਸਲੇ ਹੋਏ ਆ। ਦੇਖੋ ਓਵਰਆਲ ਹੀ ਵੈਸੇ ਤਾਂ ਵਰਤਾਰਾ ਜਿਹੜਾ ਜੀ ਉਹ ਚੱਲ ਰਿਹਾ ਇਸ ਮੁਲਕ ਦੇ ਵਿੱਚ ਨਹੀਂ, ਸਾਰੇ ਜਗ੍ਹਾ ਹੀ। ਇਸ ਵੇਲੇ 86,35,754 ਜਿਹੜੀ ਟੈਲੀ ਆ ਉਹ ਦੱਸ ਰਹੀ ਹੈ। 1,27,615 ਮੌਤਾਂ ਦੇ ਨਾਲ ਪਿਛਲੇ 24 ਘੰਟਿਆਂ 'ਚ 44,724 ਮਾਮਲੇ ਜਿਹੜੇ ਜੀ ਉਹ ਸਾਹਮਣੇ ਆਏ ਆ। ਕੁਝ ਸੂਬਿਆਂ ਦੇ ਵਿੱਚ ਦੁਬਾਰਾ ਤੋਂ ਕੇਸਾਂ ਦੀ ਗਿਣਤੀ ਜਿਹੜੀ ਆ ਉਹ ਵਧਣ ਲੱਗੀ ਆ। ਇਹਦੇ 'ਚ ਦਿੱਲੀ ਸ਼ਾਮਲ ਹੈ। ਦਿੱਲੀ ਦੇ ਵਿੱਚ 24 ਘੰਟਿਆਂ ਦੇ ਦੌਰਾਨ 7830 ਜਿਹੜੇ ਵੀ ਉਹ ਨਵੇਂ ਕੇਸ ਸਾਹਮਣੇ ਆਏ ਆ। 83 ਮੌਤਾਂ ਜਿਹੜੀਆਂ ਉਹ ਹੋਈਆਂ ਨੇ, ਕਿਉਂਕਿ ਇੱਕ ਵਾਰੀ 2000 ਤੋਂ ਵੀ ਥੱਲੇ ਜਿਹੜੀ ਦੀ ਉਹ ਗਿਣਤੀ ਆ ਗਈ ਸੀ। ਇਹ ਪੋਲਿਊਸ਼ਨ ਦੀ ਵਜ੍ਹਾ ਕਰਕੇ ਜਿਹੜਾ ਜੀ, ਕਿਉਂਕਿ ਦਿੱਲੀ ਦੇ ਵਿੱਚ ਇਸ ਵੇਲੇ ਪੋਲਿਊਸ਼ਨ ਬੇਹੱਦ ਮੰਦੇ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਹੈ। ਕੁਛ ਨਹੀਂ ਦਿਸਦਾ, ਦਿਨ ਦੇ ਸਮੇਂ ਵੀ ਹਨੇਰਾ ਜਿਹੜਾ ਵੀ ਉਹ ਚੱਲ ਰਿਹਾ। ਬਾਕੀ ਸੂਬਿਆਂ ਦੇ ਵਿੱਚ ਵੀ ਕੇਸ ਜਿਹੜੇ ਆ ਜੀ ਉਹ ਵਧੇ ਆ। ਜੇ ਆਪਾਂ ਜਿਹੜੀ ਇੱਥੇ ਪੰਜਾਬ ਹਰਿਆਣੇ ਦੀ ਜਿਹੜੀ ਗੱਲ ਕਰੀਏ ਤੇ ਹਰਿਆਣੇ ਦੇ ਵਿੱਚ ਕੋਈ 2546 ਨਵੇਂ ਕੇਸ 24 ਘੰਟਿਆਂ ਦੇ ਦੌਰਾਨ ਆਏ, 16 ਡੈਥ ਜਿਹੜੀਆਂ ਉਹ ਹੋਈਆਂ। ਪਰ ਪੰਜਾਬ ਦੇ ਵਿੱਚ ਕੇਸ ਆਏ ਸਿਰਫ 486 24 ਘੰਟਿਆਂ ਦੇ ਵਿੱਚ, 20 ਡੈਥ ਹੋਈਆਂ। ਇਹ ਡੈਥ ਰੇਸ਼ੋ ਜਿਹੜੀ ਆ ਪੰਜਾਬ ਦੇ ਵਿੱਚ ਉਹ ਘਟਣ ਦਾ ਨਾਂ ਨਹੀਂ ਜਿਹੜਾ ਉਹ ਲੈ ਰਹੀ। 4358 ਡੈਥ ਹੁਣ ਤੱਕ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ, ਜਦੋਂ ਕਿ ਹਰਿਆਣੇ ਦੇ ਵਿੱਚ 1935 ਡੈਥ ਜਿਹੜੀਆਂ ਉਹ ਹੋਈਆਂ ਨੇ। ਮਤਲਬ ਅੱਧੋ ਅੱਧ ਤੋਂ ਵੀ ਲਗਭਗ ਜ਼ਿਆਦਾ ਜਿਹੜੀਆਂ ਪੰਜਾਬ ਦਾ ਜਿਹੜਾ ਉਹ ਡੈਥ ਰੇਸ਼ੋ ਹੈ। ਜਿੱਥੋਂ ਤੱਕ ਲੋਕਾਂ ਦੀ ਗੱਲ ਹੈ, ਲੋਕਾਂ ਦੇ ਵਿੱਚ ਅਵੇਸਲਾਪਨ ਜਿਹੜਾ ਵੀ ਉਹ ਸਿਖਰ ਤੇ ਆ। ਅੱਜ ਜੇ ਤੁਸੀਂ ਜਾਓ ਪਬਲਿਕ ਪਲੇਸ ਦੇ ਉੱਤੇ, ਬਾਜ਼ਾਰ ਵਗੈਰਾ ਤੇ ਲਾ ਕੇ ਚੱਲੋ ਜੀ, 50% ਤਾਂ ਜਿਹੜੇ ਜੀ ਉਹ ਮਾਸਕ ਤੋਂ ਬਿਨਾਂ ਨੇ। ਕੋਈ ਮਾਸਕ ਉੱਥੇ ਨਹੀਂ ਪਾਉਂਦਾ। ਜਿਹੜੀ ਸੋਸ਼ਲ ਡਿਸਟੈਂਸ ਹੈ ਉਹ ਤੁਸੀਂ ਰੈਲੀਆਂ ਦੇ ਵਿੱਚ ਓਵਰਆਲ ਸਾਰੇ ਜਗ੍ਹਾ ਦੇ ਉੱਤੇ ਜਿਹੜੀ ਜੀ ਉਹ ਦੇਖੀ ਹੈ। ਸੋਸ਼ਲ ਡਿਸਟੈਂਸ ਦਾ ਤਾਂ ਕੋਈ ਨਾਮੋ ਨਿਸ਼ਾਨ ਹੀ ਜਿਹੜਾ ਜੀ ਉਹ ਮਿਟ ਗਿਆ। ਸਿਆਸੀ ਪਾਰਟੀਆਂ, ਸਿਆਸੀ ਧਿਰਾਂ ਜਿਹੜੀਆਂ ਇਹ ਕਹਿੰਦੀਆਂ ਸੀਗੀਆਂ ਕਿ ਵੀ ਇਹ ਵੱਧ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਪਾਸੇ ਜਿਹੜਾ ਜੀ ਇਹ ਵੀਡੀਓ ਦੇ ਵਿੱਚ ਬੋਲੀ ਜਾਂਦੇ ਆ ਕਿ ਦੁਬਾਰਾ ਤੋਂ ਕੇਸ ਵੱਧ ਰਹੇ ਆ, ਇਹਦਾ ਧਿਆਨ ਰੱਖੋ, ਸੋਸ਼ਲ ਡਿਸਟੈਂਸ ਦਾ ਜਿਹੜਾ ਜੀ ਧਿਆਨ ਰੱਖੋ, ਮਾਸਕ ਪਾਓ। ਦੂਜੇ ਪਾਸੇ ਉਹੀ ਕਾਂਗਰਸ ਜਿਹੜੀ ਹੈ ਜੀ ਉਹ ਟਰੈਕਟਰ ਰੈਲੀ ਕੱਢੀ ਜਾਂਦੀ ਆ ਤੇ ਉੱਥੇ ਕੋਈ ਸੋਸ਼ਲ ਡਿਸਟੈਂਸ, ਕੋਈ ਮਾਸਕ ਵਾਲੀ ਜਿਹੜੀ ਜੀ ਉਹ ਗੱਲਬਾਤ ਹੀ ਨਹੀਂ। ਮਤਲਬ ਕਿ ਕਹਿਣ ਨੂੰ ਜਾਂ ਭਾਸ਼ਣ ਦੇਣ ਨੂੰ ਲੋਕਾਂ ਨੂੰ ਜਿਹੜਾ ਜੀ ਉਹ ਕਿਹਾ ਜਾ ਰਿਹਾ, ਜਦੋਂ ਇੰਪਲੀਮੈਂਟ ਕਰਨਾ ਉਦੋਂ ਸਾਰੇ ਇੱਕੋ ਜਿਹੇ ਨੇ। ਸਿਰਫ ਲੋਕਾਂ ਨੂੰ ਡਰਾਵਾ। ਬਲਤਿਸਮਨ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਆਪਾਂ ਪੁੱਛਦੇ ਹਾਂ ਕਿ ਬਹੁਤ ਸਾਰੇ ਲੋਕ ਆ ਉਹਨਾਂ ਦੀਆਂ ਕਾਲਸ ਆਉਂਦੀਆਂ, ਅਸੀਂ ਪੰਜਾਬ ਜਾਣਾ ਆ, ਅਸੀਂ ਸਿਟੀਜ਼ਨ ਹੈਗੇ ਆ, ਕਿ ਜਿਸ ਤਰ੍ਹਾਂ ਤੁਸੀਂ ਦੱਸਦੇ ਕੇਸ ਵੱਧ ਰਹੇ ਆ, ਮੇਰੇ ਖਿਆਲ 'ਚ ਲੋਕਾਂ ਨੂੰ ਥੋੜ੍ਹਾ ਸਬਰ ਨਹੀਂ ਕਰ ਲੈਣਾ ਚਾਹੀਦਾ। ਦੇਖੋ ਅੱਜ ਦੇ ਹਾਲਾਤਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਚਣ ਦਾ ਜਿਹੜਾ ਜੀ ਉਹ ਤਰੀਕਾ, ਕਈ ਲੋਕ ਹਾਲਾਂਕਿ ਇਹ ਵੀ ਕਹੀ ਜਾਂਦੇ ਵਾਇਰਸ ਹੈ ਹੀ ਨਹੀਂ ਗਾ, ਕੁਛ ਨਹੀਂ, ਕਿਉਂਕਿ ਆਫਟਰ ਆਲ ਇੰਨੀਆਂ ਡੈਥ ਜਿਹੜੀਆਂ ਦੀ ਉਹ ਹੋਈਆਂ, ਇੰਨੇ ਲੋਕ ਇਫੈਕਟ ਹੋਣੇ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕੁਛ ਨਹੀਂ ਜਿਹੜਾ ਵੀ ਉਹ ਹੈਗਾ। ਇੱਕੋ ਇਹਦਾ ਤਰੀਕਾ ਹੈ ਜੀ ਸੰਜਮ। ਸੰਜਮ ਉਹ ਕਈ ਰੂਪ ਦੇ ਵਿੱਚ ਹੈ। ਇੱਕ ਤਾਂ ਜਿਹੜਾ ਜੀ ਉਹ ਮਿਲਣਾ ਜੁਲਣਾ ਜਿਹੜਾ ਜੀ ਉਹ ਘੱਟ ਰਹੇ। ਦੂਸਰਾ, ਜਿੱਥੇ ਹੈਗੇ ਹੋ ਉੱਥੇ ਟਿਕੇ ਜਿਹੜਾ ਜੀ ਉਹ ਰਹੋ, ਕਿਉਂਕਿ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ ਰਹੂਗਾ ਠੀਕ ਠਾਕ। ਆਉਂਦੇ ਸਮੇਂ ਦੇ ਦੌਰਾਨ ਵੀ ਜਿਹੜਾ ਜੀ ਉਹ ਠੀਕ ਠਾਕ ਚੱਲਦਾ ਰਹੂਗਾ ਜੇ ਤੁਸੀਂ ਤੰਦਰੁਸਤ ਜਿਹੜਾ ਜੀ ਉਹ ਰਹੇ ਤਾਂ। ਹੁਣ ਜਦੋਂ ਤੁਸੀਂ ਇੰਨੇ ਘੰਟਿਆਂ ਦੀ ਜਿਹੜੀ ਉਹ ਲੰਬੀ ਫਲਾਈਟ ਹੈ ਤੇ ਉਹਦੇ ਵਿੱਚ ਤੁਸੀਂ ਰਹਿਣਾ ਤਾਂ ਉੱਥੇ ਅੰਦਰ ਹੈ ਨਾ, ਜੇ ਇੱਕ ਵੀ ਅਫੈਕਟਡ ਜਿਹੜਾ ਜੀ ਉਹ ਉੱਥੇ ਹੁੰਦਾ ਤੇ ਬਾਕੀਆਂ ਨੂੰ ਉਹ ਜਿਹੜਾ ਜੀ ਵਾਇਰਸ ਘੇਰ ਤਾਂ ਸਕਦਾ ਨਾ। ਤਾਂ ਇਸ ਕਰਕੇ ਜੇ ਦੇਖਿਆ ਜਾਵੇ ਤਾਂ ਟਿਕਾ ਜਿਹੜਾ ਹੈ ਨਾ ਜਿੱਥੇ ਉੱਥੇ
ਟਿਕੇ ਰਹੋ, ਸੰਜਮ ਤੋਂ ਥੋੜਾ ਜਿਹੜਾ ਜੀ ਉਹ ਕੰਮ ਲਵੋ। ਇਹ ਸਭ ਤੋਂ ਬਿਹਤਰ ਜਿਹੜਾ ਜੀ ਉਹ ਤਰੀਕਾ ਹੈ। ਭੱਜੇ ਫਿਰਨ ਦੇ ਨਾਲ ਜਿਹੜਾ ਜੀ ਅੱਗੇ ਇੱਥੋਂ ਤੱਕ ਜਿਹੜੀ ਕਹਾਣੀ ਉਹ ਕਿਉਂ ਗਈ ਹੈ, ਜਦੋਂ ਇੱਥੇ ਲੋਕ ਬਹੁਤ ਸਾਰੇ ਫਸ ਗਏ ਸੀਗੇ ਜਿਹੜਾ ਜੀ, ਤੇ ਉਦੋਂ ਫਿਰ ਕਿਸ ਕਿਸਮ ਦੀਆਂ ਜਿਹੜੀਆਂ ਦੀ ਉਹ ਕਾਲਸ ਲੋਕਾਂ ਦੀਆਂ ਆਉਂਦੀਆਂ ਸੀ, ਉਹ ਸਭ ਦੇ ਸਾਹਮਣੇ ਆ। ਅਜੇ ਕੁਛ ਮਹੀਨੇ ਹੀ ਤਾਂ ਹੋਏ ਆ ਇਸ ਸਭ ਕਾਸੇ ਨੂੰ, ਫਿਰ ਕਹਿੰਦੇ ਸਾਨੂੰ ਕੱਢ ਨਹੀਂ ਰਹੇ ਜੀ ਇੱਥੋਂ, ਇੱਥੇ ਅਸੀਂ ਜਿਹੜਾ ਜੀ ਉਹ ਫਸ ਗਏ। ਆਹ ਜਿਹੜੇ ਅਗਲੇ ਕੁਛ ਮਹੀਨਾ ਡੇਢ ਮਹੀਨਾ ਹੈ ਜੀ, ਉਹਦੇ ਵਿੱਚ ਸੰਭਲਣ ਦੀ ਜਿਹੜੀ ਉਹ ਲੋੜ ਹੈ, ਕਿਉਂਕਿ ਜਿਹੜੇ ਕਣ ਨੇ ਇੱਥੇ ਜਿਹੜੇ ਪੋਲਿਊਸ਼ਨ ਵਾਲੇ ਕਣ ਨੇ, ਉਹ ਧੁੰਦ ਤੇ ਠੰਡ ਦੀ ਵਜ੍ਹਾ ਦੇ ਨਾਲ ਭਾਰੇ ਹੋ ਕੇ ਥੱਲੇ ਆ ਜਾਂਦੇ ਆ ਜੀ। ਉਹ ਸਮੱਸਿਆ ਖੜੀ ਕਰ ਰਹੇ ਆ। ਔਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਇਹ ਵਾਇਰਸ ਹੈ ਇਹ ਛਾਤੀ ਰੋਗਾਂ ਦੇ ਨਾਲ ਜਿਹੜਾ ਉਹ ਰਿਲੇਟਡ ਹੈ, ਚੈਸਟ ਦੇ ਰੋਗਾਂ ਦੇ ਨਾਲ। ਤੇ ਜਿਹੜੇ ਧੂਏ ਤੇ ਪੋਲਿਊਸ਼ਨ ਤੋਂ ਸਾਨੂੰ ਇਹੀ ਰੋਗ ਜਿਹੜੇ ਜੀ ਉਹ ਹੁੰਦੇ ਆ। ਅੱਗੋਂ ਇਹ ਵਾਇਰਸ ਦਾ ਰੂਪ ਜਿਹੜਾ ਉਹ ਧਾਰਨ ਕਰ ਸਕਦੇ ਆ। ਜੇ ਬਚਿਆ ਜਾ ਸਕਦਾ ਹੈ, ਜੇ ਐਮਰਜੈਂਸੀ ਨਹੀਂ ਤਾਂ ਬਚਣ ਦੇ ਵਿੱਚ ਭਲਾਈ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।